बिस्मिल्लाहिर्रहमानिर्रहीम अस्सलाम वालेकुम। ਇਹ ਤਿੰਨ ਤਰੀਹਾਂ ਜ਼ੇਨ 'ਚ ਰੱਖੋ। But in 1945, for the first time since the age of Columbus, it was contracting. ਇਹ ਮਾਰਕੋ ਰੂਬੀਓ ਵੇ ਅਮਰੀਕਾ ਦਾ ਸੈਕਟਰੀ ਆਫ ਸਟੇਟ ਮਹੀਨਾ ਪਹਿਲਾਂ ਮਿਊਨਿਖ 'ਚ ਕਾਨਫਰੰਸ ਹੋਈ ਸੀ ਸਿਕਿਉਰਿਟੀ ਦੀ। ਉਹਦੇ ਵਿੱਚ ਇਹ ਕਹਿ ਰਿਹਾ ਸੀ ਕਿ 500 ਸਾਲ ਤੋਂ ਜਿਹੜਾ ਮਗਰਬ ਹੈ ਨਾ ਯੂਰਪ ਉਹ ਫੈਲਣ ਡਿਆ ਸੀ। 1945 'ਚ ਉਹ ਸੁੱਕੜਨਾ ਸ਼ੁਰੂ ਹੋਇਆ, ਤਾਕਤ ਘਟਣੀ ਸ਼ੁਰੂ ਹੋਈ ਹੈ। ਕਿਉਂ? 1945 ਤੋਂ ਬਾਅਦ ਇੰਡੀਆ ਔਰ ਚਾਈਨਾ ਔਰ ਅਫਰੀਕਾ ਦੇ ਮੁਲਕ ਹੌਲੀ ਹੌਲੀ ਆਜ਼ਾਦ ਹੋਣਾ ਸ਼ੁਰੂ ਹੋ ਗਏ। ਸਾਡੇ ਜ਼ੇਨ 'ਚ ਗੁਲਾਮੀ ਹੈ। 1945 ਤੱਕ ਦੁਨੀਆ ਦਾ 80% ਰਕਬਾ 80% ਰਕਬਾ ਯੂਰਪ ਦੇ ਥੱਲੇ ਸੀ। ਹੁਣ ਉਹ ਨਿਕਲ ਗਿਆ। ਹੁਣ ਕਿੰਨਾ? The US and Europe is 10% of the world population. 10% ਆਬਾਦੀ ਹੈ ਤੇ 13-14% ਰਕਬਾ ਦੁਨੀਆ ਦਾ ਉਹਨਾਂ ਦੇ ਅੰਡਰ ਹੈ। ਲੇਕਿਨ ਤੁਹਾਡੇ ਜ਼ੇਨਾਂ ਤੇ ਹਾਲੇ ਤੱਕ ਅੰਗਰੇਜ਼ ਦਾ ਕਬਜ਼ਾ ਹੈ। ਉਹ ਛਡਾਣਾ ਤੁਸੀਂ। ਫਿਰ 2001 'ਚ ਵੇਖੋ, 2001 ਦੇ ਵਿੱਚ ਵੀ ਹਾਲੇ ਯੂਰਪ ਦੀ ਜਿਹੜੀ ਇਕਾਨਮੀ ਸੀ ਦੁਨੀਆ ਦੀ 60-70% ਸੀ। ਇਹ ਸਿਰਫ 20 ਸਾਲ ਦੇ ਵਿੱਚ ਤੁਸੀਂ ਵੇਖ ਲਓ। Just 2 decades ago, China was still overshadowed by the United States in global trade. Today, it is the single largest trading partner for most countries on Earth. ਅਮਰੀਕਾ ਪਹਿਲਾਂ ਦੁਨੀਆ ਦਾ ਹਰ ਮੁਲਕ ਦੇ ਨਾਲ ਸਭ ਤੋਂ ਜ਼ਿਆਦਾ ਤਜਾਰਤ ਅਮਰੀਕਾ ਦੀ ਹੋ ਰਹੀ ਸੀ। ਇਸ ਟਾਈਮ ਚੀਨ ਦੀ ਸਾਰੀ ਤਜਾਰਤ ਹੋ ਰਹੀ ਹੈ। ਤੇ ਜਿਹੜੀ ਪੈਰਾਂ ਥੱਲੇ ਉਹ ਜ਼ਮੀਨ ਹੈ ਨਾ ਉਹ ਨਿਕਲ ਚੁੱਕੀ ਹੈ। ਤਾਂ ਉਹ ਇਸ ਟਾਈਮ ਜਿਹੜੇ ਨੇ ਨਾ ਜਿੰਜ ਹਲਕੇ ਨਹੀਂ ਹੋ ਜਾਂਦੇ, ਬੰਦਾ ਹਲਕਾ ਹੋ ਜਾਂਦਾ, ਇੰਜ ਉਹ ਹਲਕੇ ਹੋਏ ਨੇ। ਲੇਕਿਨ ਚੀਨ ਗੁਲਾਮੀ 'ਚੋਂ ਨਿਕਲ ਗਿਆ। ਪਾਕਿਸਤਾਨ ਦੇ 25 ਕਰੋੜ ਲੋਕ ਤੁਹਾਡੇ ਅੱਗੇ ਹੱਥ ਜੋੜਨਾ ਯਾਰ, ਜਿੰਨੀ ਦੇਰ ਤੱਕ ਅੰਗਰੇਜ਼ ਦੀ ਗੁਲਾਮੀ 'ਚੋਂ ਨਹੀਂ ਨਾ ਨਿਕਲੋਗੇ, ਤੁਹਾਡੇ ਕੋਲ ਇਲਮ ਹੀ ਨਹੀਂ ਆ ਰਿਹਾ। ਤੁਹਾਨੂੰ ਇਹ ਪਤਾ ਹੀ ਨਹੀਂ ਕਿ ਦੁਨੀਆ 'ਚ ਕਿੰਨੀ ਤਬਦੀਲੀ ਆ ਚੁੱਕੀ ਹੈ। ਲੇਕਿਨ ਕਿਉਂਕਿ 25 ਕਰੋੜ ਲੋਕ ਨੇ ਇੰਜੀਨੀਅਰ ਅਲੀ ਮਿਰਜ਼ੇ ਨੂੰ ਸੁਣਦੇ ਨੇ, ਡਾਕਟਰ ਅਫਾਨ ਨੂੰ ਸੁਣਦੇ। ਕੋਈ ਮੈਨੂੰ ਪਾਕਿਸਤਾਨ ਦਾ ਮੌਲਵੀ, ਕੋਈ ਇਨਫਲੂਐਂਸਰ, ਕੋਈ ਬੰਦਾ ਜਿਹੜਾ ਡਾਟੇ ਨਾਲ ਗੱਲ ਕਰ ਰਿਹਾ ਮੈਨੂੰ ਵਿਖਾ ਦਿਓ। ਡਾਟਾ ਜਿਹੜਾ ਨਿਊ ਆਇਲ ਹੈ ਅਤੇ ਉਹ ਸਾਰੀ ਕੌਮ ਨੂੰ ਅੰਗਰੇਜ਼ੀ ਦੇ। ਮੈਂ ਜਿਹੜੇ ਲੋਕਾਂ ਨੂੰ ਸੁਣ ਰਿਹਾ ਵਾਂ ਜਿਹੜੇ ਬੰਦੇ ਡਾਟੇ ਨਾਲ, ਅਦਾਦੋ ਸ਼ੁਮਾਰ ਨਾਲ, ਤਰੀਖ ਦੀ ਗੱਲ ਕਰਦੇ ਨੇ। ਪਾਕਿਸਤਾਨ ਦੇ 25 ਕਰੋੜ ਲੋਕ ਕਿਹਨਾਂ ਨੂੰ ਸੁਣਨ ਡੇ ਨੇ ਮੈਨੂੰ ਇਹ ਦੱਸ ਦਿਓ। ਉਹਨਾਂ ਲੋਕਾਂ ਤੱਕ ਇਲਮ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ। ਉਹ 2 ਨੰਬਰ ਮੌਲਵੀਆਂ ਨੂੰ, 2 ਨੰਬਰ ਕੀਮਾ ਨੂੰ, ਆ ਸੁਬਹ ਮਾਰਨਿੰਗ ਸ਼ੋਅ ਵਾਲੀਆਂ ਨੂੰ, ਇਹਨਾਂ ਨੂੰ ਸੁਣ ਰਹੇ ਨੇ। ਪਾਕਿਸਤਾਨ 'ਚ ਜਿਹੜੇ ਨਾ ਚੰਦ ਲੋਕ ਨੇ ਜਿਨ੍ਹਾਂ ਦਾ ਇਲਮ ਤੇ ਕਬਜ਼ਾ ਹੈ, ਔਰ ਇਹੀ ਮਸਲਾ ਹੈ। ਬਸ 25 ਕਰੋੜ ਲੋਕਾਂ ਇਲਮ ਦਾ ਜਿਹੜਾ ਦਰਿਆ ਹੈ ਨਾ ਉਹਨਾਂ ਤੱਕ ਖੋਲ੍ਹ ਦਿਓ, ਤਾਂ ਕਿ ਉਹ 25 ਕਰੋੜ ਲੋਕ ਜਿਹੜੇ ਨੇ ਦਾਦੋ ਸ਼ੁਮਾਰ ਨਾਲ ਗੱਲ ਕਰਨ ਦੇ ਕਾਬਲ ਹੋ ਜਾਣ। ਉਹਨਾਂ ਨੂੰ ਪਤਾ ਲੱਗ ਜਾਏ 2045 'ਚ ਦੁਨੀਆ ਕਿੱਥੇ ਸੀ, 1990 'ਚ ਰੂਸ ਟੁੱਟਿਆ ਤੇ ਦੁਨੀਆ ਕਿੱਥੇ ਸੀ, 2000 'ਚ ਕਿੱਥੇ ਸੀ, 2025 'ਚ ਕਿੱਥੇ ਵੇ। ਜਦੋਂ ਇਹ 25 ਕਰੋੜ ਲੋਕ ਇਲਮ ਨਾਲ ਗੱਲ ਕਰਨਾ ਸ਼ੁਰੂ ਹੋ ਜਾਣਗੇ ਨਾ ਤੇ ਪਾਕਿਸਤਾਨ ਆਜ਼ਾਦ ਹੋ ਜਾਏਗਾ। ਤੇ ਜੇ 25 ਕਰੋੜ ਲੋਕਾਂ ਨੂੰ ਅੰਗਰੇਜ਼ੀ ਦੀ ਗੁਲਾਮੀ 'ਚ ਮਸਲਤ ਰੱਖਿਆ ਗਿਆ ਨਾ, ਤੇ ਇਹ ਤੁਹਾਡੇ ਜ਼ਿਹਨਾਂ 'ਚ ਇਹ ਰਿਹਾ ਕਿ ਅੰਗਰੇਜ਼ ਹੋਰੇ ਦੁਨੀਆ ਦਾ ਰੱਬ ਹੈ, ਹੋਰੇ ਖੁਦਾ ਨੇ ਹੈ। ਇਹਨਾਂ ਨੇ ਕਦੀ ਨਹੀਂ ਜਾਨ, ਉਹ ਛੁੱਟ ਰਹੀ ਹੈ ਜਾਨ ਯਾਰ, ਤੇਜ਼ੀ ਨਾਲ ਛੁੱਟ ਰਹੀ ਹੈ। ਸਿਰਫ ਤੁਸੀਂ ਆਪਣੇ ਜ਼ਿਹਨਾਂ 'ਚੋਂ ਇਹ ਗੁਲਾਮੀ ਕੱਢਣੀ ਹੈ। ਪਾਕਿਸਤਾਨ ਇਸ ਗੁਲਾਮੀ 'ਚੋਂ ਨਿਕਲ ਗਿਆ ਨਾ ਤੇ ਇਨਸ਼ਾਅੱਲਾ ਬਹਾਰ ਆਏਗੀ, ਸਾਡੇ ਤੇ ਪੂਰੀ ਉਮਤ ਤੇ ਵੀ ਬਹਾਰ ਆਏਗੀ, ਔਰ ਅਸੀਂ ਆਪਣੇ ਆਪ ਨੂੰ ਬਚਾਉਣ ਦੇ ਕਾਬਲ ਵੀ ਹੋ ਜਾਵਾਂਗੇ, ਔਰ ਸਾਰੀ ਇਨਸਾਨੀਅਤ ਨੂੰ ਬਚਾਉਣ ਦੇ ਵੀ ਕਾਬਲ ਹੋ ਜਾਵਾਂਗੇ। ਅੱਲਾਹ ਕਰੇ ਤੁਹਾਡੇ ਜ਼ਿਹਨ 'ਚੋਂ ਇਹ ਗੁਲਾਮੀ ਮੁੱਕ ਜੇ ਯਾਰ। ਵੇਖੋ ਜਾ ਕੇ ਅੱਛੇ ਲੋਕਾਂ ਨੂੰ ਸੁਣੋ, ਤਾਂ ਕਿ ਤੁਹਾਨੂੰ ਤਾਰੀਖ ਪੜ੍ਹੋ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਬਹੁਤ ਜ਼ਿਆਦਾ ਦੁਨੀਆ ਬਦਲ ਚੁੱਕੀ ਹੈ। ਕਿਸ਼ੋਰ ਮਹਬਾਨੀ ਨੂੰ ਸੁਣੋ, ਵਿਜੇ ਪ੍ਰਸ਼ਾਦ ਨੂੰ ਸੁਣੋ, ਤੁਸੀਂ ਪ੍ਰੋਫੈਸਰ ਜੈਫਰੀ ਸੈਚ ਨੂੰ ਸੁਣੋ। ਜਿਹੜੀ ਮੈਂ ਵੀਡੀਓਜ਼ ਬਣਾਉਣਾ ਨਾ, ਅਤੇ ਜਿਹੜੇ ਬੰਦਿਆਂ ਦੀ ਵੀਡੀਓਜ਼ 'ਤੇ ਮੈਂ ਕਮੈਂਟ ਕਰਨਾ, ਉਹਨਾਂ ਬੰਦਿਆਂ ਨੂੰ ਵੀ ਸੁਣ ਲਿਆ ਕਰੋ। ਅਤੇ ਵੀਡੀਓ ਚੰਗੀ ਲੱਗੇ ਸਾਂਝੀ ਕਰੋ, ਤਾਂ ਕਿ ਕੌਮ ਗਲਤ ਲੋਕਾਂ ਨੂੰ ਸੁਣਨ ਤੋਂ ਬਾਹਰ ਨਿਕਲ ਕੇ ਸਹੀ ਲੋਕਾਂ ਨੂੰ ਸੁਣੇ ਅਤੇ ਕੌਮ ਦੇ ਜਿਹੜਾ ਸੋਚਣ ਸਮਝਣ ਦੀ ਸਲਾਹੀਅਤ 'ਚ ਇਜ਼ਾਫਾ ਹੋਏ।